ਵੈ ਜੀ, ਵੈਸੇ ਵਿਜੀਲੈਂਸ ਦੀਆਂ ਜਿਹੜੀਆਂ ਕਾਰਵਾਈਆਂ ਨੇ ਸ਼ਰਮਾ ਜੀ, ਉਹਨਾਂ ਨੂੰ ਲੈ ਕੇ ਜਿਹੜੀ ਸਰਕਾਰ ਆ, ਉਹ ਹਮੇਸ਼ਾ ਅਗਰੈਸਿਵ ਨਜ਼ਰ ਆਉਂਦੀ ਹੈ, ਤੁਹਾਨੂੰ ਫਰੰਟ ਫੁੱਟ ਤੇ ਨਜ਼ਰ ਆਉਂਦੀ ਹੈ ਹਮੇਸ਼ਾ। ਤੁਸੀਂ ਚਾਹੇ ਉਹ ਸਾਹਿਬ ਸਿੰਘ ਧਰਮਸੋਤ ਵਾਲਾ ਮਸਲਾ ਚੱਕ ਲਓ, ਚਾਹੇ ਗਿਲਜੀਆਂ ਵਾਲਾ ਮਸਲਾ ਚੱਕ ਲਓ, ਚਾਹੇ ਭਾਰਤ ਭੂਸ਼ਣ ਆਸ਼ੂ ਵਾਲਾ ਮਸਲਾ ਚੱਕ ਲਓ, ਤੁਹਾਨੂੰ ਵਿਜੀਲੈਂਸ ਦੇ ਮਾਮਲੇ ਦੇ ਵਿੱਚ ਸਰਕਾਰ ਹਮੇਸ਼ਾ ਫਰੰਟ ਫੁੱਟ ਤੇ ਨਜ਼ਰ ਆਊਗੀ ਔਰ ਅਗਰੈਸਿਵ ਖੇਡਦੀ ਆ ਉਹ। ਪਰ ਹੁਣ ਵਿਜੀਲੈਂਸ ਦੀ ਜਾਂਚ ਖੁੱਲੀ ਹੈ ਰਾਣਾ ਕੇਪੀ ਤੇ। ਰਾਣਾ ਹੂੰ ਕੇਪੀ ਨੇ ਦੱਸਦੇ ਹਰਜੋਤ ਬੈਂਸ ਘੇਰ ਲਿਆ, ਉਹਤੇ ਲਾਤੇ ਮਾਈਨਿੰਗ ਦੇ ਦੋਸ਼। ਪ੍ਰਵੀਨ ਜੀ, ਰਾਣਾ ਕੇਪੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹੇ ਨੇ ਔਰ ਇਹ ਉਸ ਵਿਧਾਨ ਸਭਾ ਹਲਕੇ ਤੋਂ ਆਉਂਦੇ ਨੇ ਜਿਹੜਾ ਨੀਮ ਪਹਾੜੀ ਹਲਕਾ, ਹਾਂਜੀ ਚੰਗਰ ਦਾ ਇਲਾਕਾ, ਜਿੱਥੇ ਉੱਪਰ ਪਾਣੀ ਦੀ ਕਮੀ ਤਾਂ ਹੈਗੀ ਆ ਪਰ ਰੇਤੇ ਤੇ ਬਜਰੀ ਦੀ ਕਮੀ ਨਹੀਂ ਆ। ਤੇ ਉਹ ਇਲਾਕਾ ਜਿਹੜਾ ਮਾਈਨਿੰਗ ਲਈ ਬਹੁਤ ਪਿਛਲੇ ਦਿਨਾਂ 'ਚ ਚਰਚਾ 'ਚ ਰਿਹਾ, ਜਦੋਂ ਕਿ ਜਿਹੜਾ ਇਲਾਕਾ ਆਪਣੀ ਸ਼ਾਂਤੀ ਲਈ, ਆਪਣੇ ਕੁਦਰਤੀ ਵਾਤਾਵਰਨ ਲਈ, ਗੁਰੂ ਪੰਥ ਖਾਲਸੇ ਦੀ ਸਥਾਪਨਾ ਲਈ ਪ੍ਰਚਲਿਤ ਹੈ, ਉਸ ਇਲਾਕੇ ਦੀ ਬਦਨਾਮੀ ਦੇਸ਼ ਭਰ ਦੇ ਵਿੱਚ ਇਸ ਪੱਖੋਂ ਹੋਵੇ ਕਿ ਬਾਈ ਪੰਜਾਬ 'ਚ ਜੇ ਮਾਈਨਿੰਗ ਹੁੰਦੀ ਆ ਤਾਂ ਅਨੰਦਪੁਰ ਸਾਹਿਬ ਹਲਕੇ ਰੋਪੜ ਇਲਾਕੇ 'ਚ ਸਭ ਤੋਂ ਵੱਧ ਹੁੰਦੀ ਆ। ਨੰਗਲ ਤੋਂ ਲੈ ਕੇ ਰੋਪੜ ਤੱਕ, ਘਨੌਲੀ ਤੱਕ ਆਉਂਦਿਆਂ ਆਉਂਦਿਆਂ ਇਹ ਸਾਰਾ ਮਤਲਬ ਕਿ ਬੈਲਟ ਉਹ ਹੈ ਜਿਹੜੀ ਇੱਕ ਤਰ੍ਹਾਂ ਨਾਲ ਪੂਰੀ ਪਹਾੜੀ ਦੇ ਨਾਲ ਲੱਗਦੀ ਹੈ ਤੇ ਉੱਥੋਂ ਲਗਾਤਾਰ ਕ੍ਰੈਸ਼ਰ, ਲਗਾਤਾਰ ਟਿੱਪਰ, ਲਗਾਤਾਰ ਰੇਤਾ ਬਜਰੀ ਚੱਲਦਾ ਹੀ ਰਿਹਾ, ਰੁਕਿਆ ਨਹੀਂ। ਤੇ ਇਸ ਲਈ ਉਸ ਹਲਕੇ ਤੋਂ ਜਦੋਂ ਹਰਜੋਤ ਬੈਂਸ ਨੇ ਬਾਹਰੋਂ ਆ ਕੇ ਚੋਣ ਲੜੀ ਤੇ ਬਦਲਾਅ ਦੀ ਮੁਹਿੰਮ ਦੇ ਵਿੱਚ ਉਹ ਬੜੇ ਮਾਰਜਨ ਨਾਲ ਜਿੱਤੇ, ਤੇ ਉਸ ਤੋਂ ਬਾਅਦ ਇਹ ਸਥਾਨਕ ਟਕਰਾਏ, ਇਹ ਐਮਐਲਏ, ਪਹਿਲੇ ਐਮਐਲਏ ਤੇ ਮੌਜੂਦਾ ਐਮਐਲਏ ਦਾ ਰਾਜਨੀਤਿਕ ਟਕਰਾਏ। ਤੇ ਸਬਬ ਇਹ ਹੈ ਕਿ ਹਰਜੋਤ ਬੈਂਸ ਹੋਰਾਂ ਦੇ ਕੋਲ ਮਤਲਬ ਕਿ ਮਹਿਕਮਾ ਵੀ ਮਾਈਨਿੰਗ ਦਾ ਹੈ ਤੇ ਦੋਵੇਂ ਵਕਾਲਤ ਨਾਲ ਵੀ ਸੰਬੰਧ ਰੱਖਦੇ ਆ। ਤੇ ਇਸ ਲਈ ਇਸ ਮਾਮਲੇ ਦੇ ਵਿੱਚ ਦੋਏ ਕਾਨੂੰਨੀ ਪਹਿਲੂ ਵੀ ਖਾਸੇ ਦਾਅਵੇ 'ਚ ਸਾਹਮਣੇ ਰੱਖਦੇ ਨੇ। ਤੇ ਹਰਜੋਤ ਬੈਂਸ ਹੋਰਾਂ ਨੇ ਕਿਹਾ ਕਿ ਹਾਂ ਜੀ, ਰਾਣਾ ਕੇਪੀ ਹੋਰੀ ਮਾਈਨਿੰਗ ਕਰਾਉਂਦੇ ਨੇ, ਇਹਨਾਂ ਦੇ ਰਾਜ ਦੇ ਵਿੱਚ, ਇਹਨਾਂ ਦੀ ਸਰਕਾਰ ਦੇ ਸਮੇਂ, ਇਹਨਾਂ ਦੇ ਐਮਐਲਏਸ਼ਿਪ ਹੁੰਦਿਆਂ ਗੈਰ ਕਾਨੂੰਨੀ ਮਾਈਨਿੰਗ ਬਹੁਤ ਹੋਈ ਹੈ, ਕ੍ਰੈਸ਼ਰਾਂ ਤੋਂ ਲੁੱਟ ਹੁੰਦੀ ਸੀ, ਕਹਿੰਦੇ ਗੁੰਡਾ ਟੈਕਸ ਵਸੂਲਿਆ ਜਾਂਦਾ ਸੀ, ਤੇ ਇਸ ਲਈ ਬੈਠਕਾਂ ਰਾਜਨੀਤਿਕ ਘਰਾਵਾਂ 'ਚ ਹੁੰਦੀਆਂ ਸੀ। ਉਹ ਸਾਰੇ ਦੋਸ਼ ਲੱਗ ਕੇ ਵਿਜੀਲੈਂਸ ਜਾਂਚ ਸ਼ੁਰੂ ਹੋਈ ਔਰ ਜਾਂਚ ਉਸ ਦਿਨ ਸ਼ੁਰੂ ਹੋਈ ਜਦੋਂ ਦਿੱਲੀ 'ਚ ਬੀਜੇਪੀ 'ਚ ਸ਼ਾਮਲ ਹੋਣ ਤੋਂ ਮੁੜ ਆਏ। ਤੇ ਉਹ ਉਹੀ ਗੱਲ ਹੈ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਹਿਬ ਸਿੰਘ ਧਰਮਸੋਤ ਦੇ ਹਵਾਲੇ ਨਾਲ ਕਹੀ ਸੀ ਕਿ ਮੈਂ ਹੀ ਕਿਹਾ ਸੀ ਕਿ ਸਵੇਰੇ ਜਾਂਦੇ ਹੀ ਚੱਕ ਲਓ, ਨਹੀਂ ਇਹ ਨਾ ਹੋਵੇ ਕਿਸੇ ਹੋਰ ਪਾਸੇ ਚਲਾ ਜਾਵੇ। ਮਤਲਬ ਜੇ ਉਸ ਦਿਨ ਰਾਣਾ ਕੇਪੀ ਬੀਜੇਪੀ 'ਚ ਸ਼ਾਮਲ ਹੋ ਜਾਂਦੇ, ਕੈਪਟਨ ਅਮਰਿੰਦਰ ਨਾਲ ਫੋਟੋ 'ਚ ਨਜ਼ਰ ਆਉਂਦੇ, ਸ਼ਾਇਦ ਵਿਜੀਲੈਂਸ ਜਾਂਚ ਸ਼ੁਰੂ ਨਾ ਹੁੰਦੀ, ਇਹ ਮੰਨਿਆ ਜਾਵੇ। ਤੇ ਹੁਣ ਵਿਜੀਲੈਂਸ ਜਾਂਚ ਇਸ ਲਈ ਸ਼ੁਰੂ ਕਿ ਠੀਕ ਹੈ ਯਾਰ, ਪਹਿਲਾਂ ਇਹੀ ਡਰ ਪਿਆ ਸੀ ਕਿ ਬੀਜੇਪੀ ਚਲਾ ਜਾਊ, ਬੀਜੇਪੀ ਚਲਾ ਜਾਊ, ਪਰ ਹੁਣ ਤਾਂ ਦਿੱਲੀ ਤੋਂ ਗੱਡੀ ਮੁੜ ਆਈ। ਤੇ ਹੁਣ ਕੋਈ ਕਹਿੰਦਾ ਬੀਜੇਪੀ ਨੇ ਲਿਆ ਨਹੀਂ, ਕੋਈ ਕਹਿੰਦਾ ਕਾਂਗਰਸ ਨੇ ਰੋਕ ਲਿਆ। ਤੇ ਫਿਰ ਹਰਜੋਤ ਬੈਂਸ ਕਹਿੰਦੇ ਫਿਰ ਵਿਜੀਲੈਂਸ ਦੀਆਂ ਖੋਲੋ ਫਾਈਲਾਂ। ਉਧਰੋਂ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ, ਉਧਰੋਂ ਰਾਣਾ ਕੇਪੀ ਹੋਰਾਂ ਨੇ ਪ੍ਰੈਸ ਕਾਨਫਰੰਸ ਬੁਲਾ ਲਈ ਚੰਡੀਗੜ੍ਹ ਦੇ ਵਿੱਚ। ਇੱਕ ਪਾਸੇ ਰਾਜਾ ਵੜਿੰਗ ਬਿਠਾ ਲਿਆ, ਇੱਕ ਪਾਸੇ ਪ੍ਰਤਾਪ ਬਾਜਵਾ ਬਿਠਾ ਲਿਆ, ਹੋਰ ਕਾਂਗਰਸੀ ਲੀਡਰ ਬਿਠਾ ਲਏ ਤੇ ਸਿੱਧੇ ਹਰਜੋਤ ਬੈਂਸ ਕੰਨੀ ਨੂੰ ਹੋ ਗਏ ਕਿ ਜੀ ਹਰਜੋਤ ਬੈਂਸ ਦਾ ਰਾਜ ਦੇ ਵਿੱਚ ਹੁਣ ਵੀ ਮਾਈਨਿੰਗ ਚੱਲਦੀ ਆ। ਉਹ ਤਾਂ ਕਹਿੰਦੇ ਇਹ ਜਿਹੜਾ ਮਤਲਬ ਕਿ ਬਰਸਾਤੀ ਮੌਸਮ ਸੀ ਉਹ 'ਚ ਨਹੀਂ ਰੁਕੀ, ਅਜੇ ਵੀ ਗੁੰਡਾ ਟੈਕਸ ਵਸੂਲਿਆ ਜਾਂਦਾ ਜੀ, ਅਨੰਦਪੁਰ ਸਾਹਿਬ ਦੇ ਹਲਕੇ ਨੂੰ ਰੋਡਾ ਕੀਤਾ ਜਾ ਰਿਹਾ ਜੀ, ਬਹੁਤ ਗੈਰ ਕਾਨੂੰਨੀ ਮਾਈਨਿੰਗ ਇਹਨਾਂ ਦੇ ਹਲਕੇ 'ਚ ਹੋਈ ਜਾਂਦੀ ਆ। ਉਹਨਾਂ ਨੇ ਹਰਜੋਤ ਬੈਂਸ ਤੇ ਦੋਸ਼ ਲਾਤੇ। ਸੋ ਮੈਂ ਤਾਂ ਹੀ ਕਿਹਾ ਕਿ ਲੜਾਈ ਨਿੱਜੀ ਹੈ, ਇਹ ਸਥਾਨਕ ਹੈ। ਮੁੱਦਾ ਲੋਕਾਂ ਵਾਲਾ, ਮੁੱਦਾ ਰੇਤ ਮਾਫੀਆ ਵਾਲਾ ਜਿਹੜਾ ਮੁੱਦਾ ਹੈਗਾ ਏ, ਸੋ ਇਹ ਤਾਂ ਮਤਲਬ ਕਿ ਬਾਦਲਾਂ ਤੋਂ ਲੈ ਕੇ ਕੈਪਟਨ ਤੱਕ, ਕੈਪਟਨ ਤੋਂ ਲੈ ਕੇ ਚੰਨੀ ਤੱਕ, ਚੰਨੀ ਤੋਂ ਲੈ ਕੇ ਭਗਵੰਤ ਮਾਨ ਤੱਕ ਮਾਈਨਿੰਗ ਨਹੀਂ ਰੁਕੀ ਜੀ। ਮਾਈਨਿੰਗ ਰੋਕਣ ਨੂੰ ਲੈ ਕੇ ਜਿਹੜੀਆਂ ਧਿਰਾਂ ਸਵਾਲ ਖੜੀਆਂ ਕਰਦੀਆਂ ਨੇ, ਉਹਨਾਂ ਨੂੰ ਪੁਲਿਸ ਤੰਗ ਕਰ ਰਹੀ ਹੈ। ਉਹ ਰੋਜ਼ ਸੋਸ਼ਲ ਮੀਡੀਆ ਤੇ ਲਿਖਦਾ ਉਹ ਨੌਜਵਾਨ ਕਿ ਹਾਂ ਮੈਂ ਬਾਈ ਫੋਟੋਆਂ ਕੀ ਪਾਤੀਆਂ, ਮੈਂ ਗੱਡੀਆਂ ਕੀ ਖਿੱਚ ਲੀਆਂ, ਮੈਂ ਤਸਵੀਰ ਲਾਤੀ, ਥਾਣੇ 'ਚ ਉਹਨੂੰ ਘੜੀਸਿਆ ਜਾਂਦਾ। ਸੋ ਉਹਦੀ ਖਿੱਚੋਤਾਣ ਜਾਰੀ ਹੈ। ਤਾਂ ਇਸ ਲਈ ਇਹਦਾ ਮਤਲਬ ਮਾਈਨਿੰਗ ਨੂੰ ਨੱਥ ਪਾਉਣ ਦੀ ਕਵਾਇਦ ਨਹੀਂ ਹੈ, ਸਿਰਫ ਰਾਜਨੀਤਿਕ ਤੌਰ ਤੇ ਆਪਣੇ ਵਿਰੋਧੀਆਂ ਨੂੰ ਨੱਥ ਪਾਉਣ ਦੀ ਕਵਾਇਦ ਆ। ਉਹਦੇ ਵਿੱਚ ਹੁਣ ਰਾਣਾ ਕੇਪੀ ਤੇ ਹਰਜੋਤ ਬੈਂਸ ਆਮੋ ਸਾਹਮਣੇ ਨੇ। ਬੇਸ਼ੱਕ ਕੱਲ ਤਾਂ ਇਹ ਵੀ ਪਤਾ ਲੱਗਿਆ ਕਿ ਸੁੰਦਰ ਸ਼ਾਮ ਅਰੋੜਾ ਤੋਂ ਵੀ 4 ਘੰਟੇ ਪੁੱਛਗਿੱਛ ਹੋਈ ਆ, ਉਹਨਾਂ ਦੀ ਫਾਈਲ ਵੀ ਖੁੱਲ ਗਈ ਤੇ ਉਹ ਕਹਿੰਦੇ ਕਿ ਮੈਂ ਤਿਆਰ ਹਾਂ। ਸੁੰਦਰ ਸ਼ਾਮ ਅਰੋੜਾ ਕਹਿੰਦੇ ਕਿ ਜਿਹੜੀ ਮਰਜ਼ੀ ਏਜੰਸੀ ਆ ਜਾਵੇ, ਜਿਹੜੀ ਮਰਜ਼ੀ ਸਰਕਾਰ ਆ ਜਾਵੇ, ਜਿਹੜੀ ਮਰਜ਼ੀ ਪੁਲਿਸ ਆ ਜਾਵੇ, ਮੇਰੇ ਤੋਂ ਜੋ ਪੁੱਛਣਾ ਮੈਂ ਤਿਆਰ ਹਾਂ। ਪਰ ਰਾਣਾ ਕੇਪੀ ਕਹਿੰਦੇ ਨਾ, ਮੈਨੂੰ ਤਾਂ ਸੀਬੀਆਈ ਦੀ ਜਾਂਚ ਚਾਹੀਦੀ ਹੈ, ਮੈਨੂੰ ਕਹਿੰਦੇ ਕਿ ਰਿਟਾਇਰਡ ਕਿਸੇ ਜੱਜ ਦੀ ਜਾਂਚ ਚਾਹੀਦੀ ਹੈ, ਉਹ ਜਾਂਚ ਕਰਾ ਲਓ, ਵਿਜੀਲੈਂਸ ਤੇ ਭਰੋਸਾ ਨਹੀਂਗਾ। ਕਿਉਂ ਭਰੋਸਾ ਨਹੀਂ ਭਾਈ? ਤੁਹਾਡੀ ਸਰਕਾਰ ਰਹੀ ਹੈ ਤਦ ਵੀ ਵਿਜੀਲੈਂਸ ਕਾਰਵਾਈ ਕਰਦੀ ਸੀ। ਵਿਜੀਲੈਂਸ ਤੇ ਭਰੋਸਾ ਕਿਉਂ ਨਹੀਂਗਾ? ਕਿ ਤੁਹਾਨੂੰ ਪਤਾ ਹੈ ਕਿ ਸਰਕਾਰਾਂ ਉਹਨੂੰ ਵਰਤਦੀਆਂ ਤੇ ਸੀਬੀਆਈ ਬਾਰੇ ਨਹੀਂ ਪਤਾ?
ਸੋ ਇਸ ਲਈ ਇਹ ਕਿਤੇ ਨਾ ਕਿਤੇ ਇਹਦਾ ਮਤਲਬ ਉਹਨਾਂ ਨੂੰ ਲੱਗਦਾ ਹੈ ਕਿ ਵਿਜੀਲੈਂਸ ਸਾਨੂੰ ਹੋਰ ਤਰ੍ਹਾਂ ਡੀਲ ਕਰੂਗੀ, ਸੀਬੀਆਈ ਸਾਨੂੰ ਹੋਰ ਤਰ੍ਹਾਂ ਡੀਲ ਕਰੂਗੀ, ਉਹ ਇਸ ਲਈ ਬਚਣਾ ਚਾਹੁੰਦੇ ਨੇ, ਜਾਂ ਉਹਨਾਂ ਨੂੰ ਲੱਗਦਾ ਕਿ ਇੱਥੇ ਨਿਰਪੱਖ ਜਾਂਚ ਨਹੀਂ ਉੱਥੇ ਹੋਣੀ ਆ। ਪਰ ਕਿਤੇ ਨਾ ਕਿਤੇ ਇਹ ਮਾਮਲਾ ਤੂਲ ਵੀ ਫੜੂਗਾ, ਔਰ ਮੈਂ ਚਾਹੁੰਦਾ ਕਿ ਇਹ ਮਾਮਲਾ ਤੂਲ ਫੜੇ ਪ੍ਰਵੀਨ ਜੀ। ਘੱਟੋ ਘੱਟ ਇਸ ਮਾਮਲੇ ਦੇ ਤੂਲ ਫੜਨ ਨਾਲ ਰੇਤ ਵਾਲਾ ਮਾਮਲਾ ਤਾਂ ਸਾਹਮਣੇ ਆਊਗਾ ਨਾ, ਰੇਤ ਮਾਈਨਿੰਗ ਵਾਲਾ ਮਾਮਲਾ ਸਾਹਮਣੇ ਆਊਗਾ, ਜਿੱਥੋਂ ਪੰਜਾਬ ਪੀੜਤ ਆ, ਕਿਲੋਆਂ ਦੇ ਹਿਸਾਬ ਨਾਲ ਰੇਤ ਵਿਕਣ ਲੱਗਾ ਜੀ ਜੀ ਤੇ ਜੀ ਰੋਕ ਲੱਗ ਗਈ ਜੀ, ਕੋਰਟ ਨੇ ਰੋਕਤਾ ਜੀ, ਹਦਾਇਤ ਰੁਕ ਕੁਛ ਨਹੀਂ ਰਿਹਾ, ਟਿੱਪਰ ਉਵੇਂ ਹੀ ਭਰ ਰਹੇ ਨੇ, ਰੇਤਾ ਉਵੇਂ ਹੀ ਬਲੈਕ ਹੋ ਰਿਹਾ, ਉਵੇਂ ਹੀ ਸਾਰਾ ਕੁਛ ਆ ਰਿਹਾ। ਪਰ ਲੋਕਾਂ ਨੂੰ ਦੱਸਣ ਲਈ ਕਿ ਸਖਤੀ ਵੱਧ ਗਈ, ਰੋਕ ਵੱਧ ਗਈ, ਕੋਰਟ ਦੀ ਰੋਕ ਲੱਗੀ ਹੈ ਜੀ, ਬਰਸਾਤੀ ਮੌਸਮ ਕਰਕੇ ਰੋਕ ਲੱਗੀ ਹੈ ਜੀ, ਸਰਹੱਦੀ ਸੂਬਿਆਂ ਤੇ ਰੋਕ ਵੱਧ ਗਈ ਜੀ, ਇਸ ਲਈ ਮਹਿੰਗਾ ਹੋ ਗਿਆ, ਉਹ ਆਪਣਾ ਮੁੱਲ ਵੱਧ ਵੇਚੀ ਜਾਂਦੇ ਨੇ। ਸੋ ਇਸ ਲਈ ਇਹ ਮਾਮਲਾ ਜੇ ਤੂਲ ਫੜੂਗਾ, ਚਰਚਾ ਚ ਆਊਗਾ, ਧਿਆਨ ਚ ਆਊਗਾ, ਤਾਂ ਹੋ ਸਕਦਾ ਲੋਕਾਂ ਨੂੰ ਕੋਈ ਰਾਹਤ ਮਿਲ ਜਾਵੇ। ਹਾਂਜੀ ਬਿਲਕੁਲ, ਮਾਈਨਿੰਗ ਦੀ ਤਾਂ ਜਿੰਨੀ ਚਰਚਾ ਹੋਣੀ ਚਾਹੀਦੀ ਹੈ, ਮਾਈਨਿੰਗ ਜਿਹੜੀ ਵੀ ਨਜਾਇਜ਼ ਹੋ ਰਹੀ ਹੈ ਉਹਦੀ ਚਰਚਾ ਹੋਣੀ ਚਾਹੀਦੀ ਹੈ। ਔਰ ਬਿਲਕੁਲ ਵੈਸੇ ਇਹ ਵੀ ਇੱਕ ਗੱਲ ਚਰਚਾ ਦੇ ਵਿੱਚ ਹੈ ਆਪਣੇ ਸ਼ਰਮਾ ਜੀ, ਕਿ ਖੱਡਾਂ ਜਿਹੜੀਆਂ ਕਾਨੂੰਨਾਂ ਨੇ ਉਹ ਤਾਂ 2-3 ਹੀ ਹੈ, ਨਜਾਇਜ਼